ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ? ਅੱਖ ਨੂੰ ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਛ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਛ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਅਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਘਰ ਕਤਰ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲਾਈ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ ਅਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ। ਤੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਗਾਂ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੋਣ ਦਿਆ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਘੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤਾਂ ਚਲੋ ਮੈਨੂੰ ਪਤਾ ਨਹੀਂ ਗਾ, ਅਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਅਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲਏ ਜਾਂ ਮੇਰਾ ਥਾਂ ਖਰੀਦ ਲਏ ਅਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹਾਂਜੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਹੈ। ਇਹ ਰਵੀਰ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ, ਰੋਟੀ ਵੀ ਇਸ ਟਾਈਮ 'ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਈਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ, ਇੱਕ ਬੇਟਾ ਬਹੁਤ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਸੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ। ਹੋਰ ਤੇ ਸਾਡੀ ਕੋਈ ਮੰਗ ਨਹੀਂ, ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂ, ਜਗੀਰ ਕੌਰ। ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ। ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਤੜ ਕੇ ਟਾਈਮ ਪਾਸ ਕੀਤਾ, ਉਹਨਾਂ ਜਵਾਬ ਦਿੱਤਾ ਤੋ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ? ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਕਿਤੇ ਕਿਤੇ ਫਾਲੀ ਖੜ ਕੇ ਖਾ ਲਈ, ਕਦੇ ਕਿਤੇ ਫੜ ਕੇ ਖਾ ਲਈ। 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ? ਅੱਖ ਨੂੰ ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਛ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਛ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਅਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ
ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਵੀ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲੱਗੀ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ, ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਗਾਂ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਘੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤੇ ਚਲੋ ਮੈਨੂੰ ਪਤਾ ਨਹੀਂਗਾ, ਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ, ਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲੇ, ਜਾਂ ਮੇਰਾ ਥਾਂ ਖਰੀਦ ਲੇ, ਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭੈਣ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ। ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ, ਤੇ ਮਾਲੀ ਬਹੁਤ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਹੀ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ, ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ। ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂਜੀ ਜਗੀਰ ਕੌਰ। ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ। ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਦੜ ਕੇ ਟਾਈਮ ਪਾਸ ਕੀਤਾ, ਉਹਨਾਂ ਜਵਾਬ ਦਿੱਤਾ ਤਾਂ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ, ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ, ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਕਿਤੇ ਕਿਤੇ ਫਾਲੀ ਖੜ ਕੇ ਖਾ ਲਈ, ਕਿਤੇ ਕਿਤੇ ਫੜ ਕੇ ਖਾ ਲਈ। 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ ਅੱਖ ਨੂੰ? ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਛ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਛ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ, ਤਾਂ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਵੀ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲੱਗੀ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ, ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ।
ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਨਾਲ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਗਾਂ ਭੇਜ ਦਿੰਦੇ ਆ, ਕੋਈ ਕਿਤੇ ਭੇਜਦਾ ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਕੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤੇ ਚਲੋ ਮੈਨੂੰ ਪਤਾ ਨਹੀਂ ਗਾ, ਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲੇ ਜਾਂ ਮੇਰਾ ਥਾਂ ਖਰੀਦ ਲੇ ਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭੈਣ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ। ਇਹ ਵੀਰੇ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤੇ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ, ਤੇ ਅਸੀਂ ਸਭ ਕੁਝ ਵੇਚ ਵੁੱਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤ ਹੈ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ, ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂ ਜਗੀਰ ਕੌਰ, ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ, ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਹਾਂ, ਇਲਾਜ? ਹੁਣ ਇੱਥੇ ਫੜ ਤੜ ਕੇ ਟਾਈਮ ਪਾਸ ਕੀਤਾ, ਉਹਨਾਂ ਜਵਾਬ ਦਿੱਤਾ ਤੋ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਹੋ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ, ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਆ, ਕਿਤੇ ਕਿਤੇ ਫਾਲੇ ਖੜ ਕੇ ਖਾ ਲਈ, ਕਦੇ ਕਿਤੇ ਫੜ ਕੇ ਖਾ ਲਈ 5 ਗੁੱਡੀਆਂ। ਕੀ ਮੰਗ ਕਰਦੇ ਤੁਸੀਂ? ਹਾਂਜੀ, ਮੰਗ ਕੀ ਕਰਦੇ ਤੁਸੀਂ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ ਅੱਖ ਨੂੰ? ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਛ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਛ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਵੀ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲਾਈ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ, ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਨਾਲ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਗਾਂ ਭੇਜ ਦਿੰਦੇ ਆ, ਕੋਈ ਕਿਤੇ ਭੇਜਦਾ ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ।
ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ। ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਕੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤੇ ਚਲੋ ਮੈਨੂੰ ਪਤਾ ਨਹੀਂਗਾ, ਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲੇ ਜਾਂ ਮੇਰਾ ਥਾਂ ਖਰੀਦ ਲੇ ਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭੈਣ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ। ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਜ਼ਿਆਦਾ ਖਰਾਬ ਹੋ ਗਈ ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ, ਤੇ ਅਸੀਂ ਸਭ ਕੁਝ ਹੀ ਵੇਚ ਬੁੱਝ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ, ਤੇ ਇਲਾਜ ਨਹੀਂ। ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ, ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂਜੀ ਜਗੀਰ ਕੌਰ। ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ, ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਦੜ ਕੇ ਟਾਈਮ ਪਾਸ ਕੀਤਾ, ਉਹਨਾਂ ਜਵਾਬ ਦਿੱਤਾ ਤੋ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ, ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਆ, ਕਿਤੇ ਕਿਤੇ ਫਾਲੇ ਖੜ ਕੇ ਖਾ ਲਈ, ਕਦੇ ਕਿਤੇ ਫੜ ਕੇ ਖਾ ਲਈ 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ ਅੱਖ ਨੂੰ? ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਝ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਝ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਵੀ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲਾਈ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ, ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ ਤੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਚੱਲਣ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਆ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਨਾਲ ਕਿਵੇਂ ਕਰਦੇ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਜਾਂਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਨਾਲ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ। ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਕੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤੇ ਚਲੋ ਮੈਨੂੰ ਪਤਾ ਨਹੀਂਗਾ, ਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲੇ ਜਾਂ ਮੇਰਾ ਥਾਂ ਖਰੀਦ ਲੇ ਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਭੈਣ ਜੀ ਤੁਹਾਡਾ?
ਮੇਰਾ ਨਾਮ ਮਨਜੀਤ ਕੌਰ ਹੈ। ਇਹ ਰਵੀਰ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤ ਹੈ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ। ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂ ਜਗੀਰ ਕੌਰ। ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ। ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਹਾਂ, ਇਲਾਜ? ਹੁਣ ਇੱਥੇ ਫੜ ਤੜ ਕੇ ਟਾਈਮ ਪਾਸ ਕੀਤਾ। ਉਹਨਾਂ ਜਵਾਬ ਦਿੱਤਾ ਤਾਂ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ? ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਕਿਤੇ ਕਿਤੇ ਫਾਲੇ ਖੜ ਕੇ ਖਾ ਲਈ, ਕਦੇ ਕਿਤੇ ਫੜ ਕੇ ਖਾ ਲਈ। 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ ਅੱਖ ਨੂੰ? ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਝ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਝ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਵੀ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲੱਗੀ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਜਾਂਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਨਾਲ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ। ਹੋਰ ਕਿਤੇ ਨਹੀਂ ਗਏ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਕੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤਾਂ ਚਲੋ ਮੈਨੂੰ ਪਤਾ ਨਹੀਂਗਾ। ਅਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਅਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲੇ ਜਾਂ ਮੇਰਾ ਥਾਂ ਖਰੀਦ ਲੇ ਅਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਭੈਣ ਜੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਹੈ। ਇਹ ਰਵੀਰ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ।
ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਝ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤਾ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ, ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂਜੀ ਜਗੀਰ ਕੌਰ, ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ, ਖੜਦੇ ਰਹੇ ਆ ਤੇ ਉੱਥੇ ਨਾ ਹੀ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਹੁਣ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਦੜ ਕੇ ਟਾਈਮ ਪਾਸ ਕੀਤਾ, ਉਹਨਾਂ ਜਵਾਬ ਦਿੱਤਾ ਤੋ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ, ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਆ, ਕਿਤੇ ਕਿਤੇ ਫਾਲੀ ਖੜ ਕੇ ਖਾ ਲਈ, ਕਦੇ ਕਿਤੇ ਫੜ ਕੇ ਖਾ ਲਈ 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ ਅੱਖ ਨੂੰ? ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਝ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਝ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਤਾਂ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲੱਗੀ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ ਤੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ, ਤੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਨਾਲ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੋਣ ਦਿਆ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਕੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤਾਂ ਚਲੋ ਮੈਨੂੰ ਪਤਾ ਨਹੀਂ ਗਾ, ਅਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਅਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲਏ ਜਾਂ ਮੇਰਾ ਥਾਂ ਖਰੀਦ ਲਏ ਅਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਭੈਣ ਜੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਹੈ। ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 20-22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ, ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ ਛੋਟੀਆਂ, ਇੱਕ ਬੇਟਾ ਬਹੁਤਾ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ, ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂਜੀ ਜਗੀਰ ਕੌਰ, ਤੇ
ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ। ਖੜਦੇ ਰਹੇ ਆ ਤੇ ਉੱਥੇ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਤੜ ਕੇ ਟਾਈਮ ਪਾਸ ਕੀਤਾ। ਉਹਨਾਂ ਜਵਾਬ ਦਿੱਤਾ ਤਾਂ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ? ਗਰੀਬ ਆਦਮੀ। ਤੇ ਘਰ ਦਾ ਕਿਵੇਂ ਸਰਦਾ ਰੋਟੀ ਦਾ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਕਿਤੇ ਕਿਤੇ ਫਾਲੇ ਖੜ ਕੇ ਖਾ ਲਈ, ਕਿਤੇ ਫੜ ਕੇ ਖਾ ਲਈ 5 ਗੁੱਡੀਆਂ। ਕੀ ਮੰਗ ਕਰਦੇ ਤੇ? ਹਾਂਜੀ, ਮੰਗ ਕੀ ਕਰਦੇ ਤੇ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ। ਕੀ ਨਾਮ ਹੈ ਤੇਰਾ? ਕਵਲਜੀਤ ਸਿੰਘ ਜੀ। ਤੇ ਕੀ ਗੱਲ ਹੋਈ ਆ? ਅੱਖ ਨੂੰ ਕੀ ਗੱਲ ਹੋਈ ਹੈ? ਇਹ ਵੀਰ ਜੀ ਦਿਹਾੜੀ ਗਏ ਹਾਂ ਮਿਸਤਰੀ ਨਾਲ, ਉੱਥੋਂ ਕੁਝ ਪੈ ਗਿਆ ਅੱਖ ਦੇ ਵਿੱਚ। ਜਦੋਂ ਅੱਖ ਦੇ ਵਿੱਚ ਕੁਝ ਪੈ ਗਿਆ ਤਾਂ ਮੈਂ ਅੱਖ ਨੂੰ ਮਲ ਬੈਠਾ ਹਾਂ। ਮਲਣ ਦੇ ਨਾਲ ਹੀ ਮੇਰੀ ਅੱਖ ਦਾ ਥੋੜ੍ਹਾ ਧੁੰਦਲਾ ਜਿਹਾ ਹੋ ਗਿਆ 1-2 ਦਿਨਾਂ ਦੇ ਵਿੱਚ। ਫਿਰ ਮੈਨੂੰ ਜ਼ਿਆਦਾ ਧੁੰਦਲਾ ਦਿਖਣ ਲੱਗ ਪਿਆ ਤੇ ਅੱਖ ਮੇਰੀ ਮਤਲਬ ਬੰਦ ਹੋਣੀ ਸ਼ੁਰੂ ਜਿਹੀ ਹੋ ਗਈ। ਫਿਰ ਮੈਂ 1-2 ਥਾਈਂ ਵਿਖਾਇਆ ਤਾਂ ਕੋਈ ਹੱਲ ਨਹੀਂ ਮਿਲਿਆ। ਇੱਥੋਂ ਜਿੰਨਾ ਘਰ ਕਤਰ ਕੇ ਕੁਛ ਉਹਨਾਂ ਕੀਤੀ, ਗਰਾਈ ਗੁਰੀ ਕੁਛ ਉਹਨਾਂ ਲਾਈ, ਕਿੰਨਾ ਲਾਈ? ਮਤਲਬ ਮਿਸਤਰੀਆਂ ਨੇ, ਕੁਛ ਪਿੰਡ ਵਾਲਿਆਂ ਥੋੜ੍ਹੀ ਬਹੁਤੀ ਕੀਤੀ ਸੀ, ਵੀਰਾਂ ਨੇ ਜਿਨ੍ਹਾਂ ਨੇ ਕਰਕੇ ਥੋੜ੍ਹਾ ਬਹੁਤਾ ਇਲਾਜ ਕਰਾਇਆ ਤੇ ਕੁਛ ਘਰੇ ਸਮਾਨ ਸਮੂਨ ਉਹ ਵੇਚ ਵੂਚ ਕੇ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਕਰਵਾਇਆ। ਪਰ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ। ਮੇਰੀ ਅੱਖ ਦਾ ਜ਼ਿਆਦਾ ਹੋ ਗਿਆ, ਜ਼ਿਆਦਾ ਖਰਾਬ ਹੋ ਗਈ। ਬੱਚੇ ਕਿੰਨੇ ਦੇ? ਬੱਚੇ ਵੀਰ ਜੀ 5 ਗੁੱਡੀਆਂ ਵਾ। ਤੇ ਰੋਟੀ ਪਾਣੀ ਦਾ ਕਿਵੇਂ ਸਰਨ ਦਿਆ? ਕਦੋਂ ਦੇ ਬੈਠੇ ਇਸ ਤਰ੍ਹਾਂ ਵਿਹਲੇ? ਸਾਨੂੰ 1.5 ਮਹੀਨਾ ਹੋ ਚੱਲਿਆ ਜੀ। ਅਸੀਂ ਤਾਂ ਵਿਹਲੇ ਬੈਠੇ ਹਾਂ। ਹਾਂਜੀ। ਤੇ ਰੋਟੀ ਪਾਣੀ ਦਾ ਬੱਚਿਆਂ ਦਾ ਕਿਵੇਂ ਸਰਦਾ? ਰੋਟੀ ਪਾਣੀ ਦਾ ਜੇ ਇਸ ਤਰ੍ਹਾਂ ਹੀ ਕੋਈ ਦੇ ਜਾਂਦਾ ਵਾ ਤੇ ਖਾ ਲੈਂਦੇ ਆ, ਕੋਈ ਜਦੋਂ ਹੁੰਦਾ ਕੋਲ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੀ ਚੱਲੀ ਜਾਂਦਾ। ਕੋਈ ਹੋਰ ਡਾਕਟਰ ਕੀ ਕਹਿੰਦੇ ਹੁਣ ਇਲਾਜ ਦੇਖੋ? ਡਾਕਟਰ ਜਿੱਥੇ ਵੀ ਘੱਲਦੇ ਆ ਭੇਜਦੇ, ਉਹ ਕੁਛ ਦੱਸਦੇ ਨਹੀਂ ਕਿ ਗਾਂ ਦੇ ਨਾਲ ਭੇਜ ਦਿੰਦੇ ਆ। ਕੋਈ ਕਿਤੇ ਭੇਜਦਾ, ਕੋਈ ਕਿਤੇ ਭੇਜ ਦਿੰਦਾ, ਕੋਈ ਇਲਾਜ ਸਹੀ ਨਹੀਂ ਹੁੰਦਾ ਸਾਡਾ। ਹੋਰ ਕਿਤੇ ਨਹੀਂ ਹੋਇਆ? ਹੋਰ ਜੀ ਗਏ ਹਾਂ ਸਰਕਾਰੀ ਇੱਕ ਹਸਪਤਾਲ ਅੰਮ੍ਰਿਤਸਰ, ਉਹਨਾਂ ਨੇ ਸਾਨੂੰ ਜਿਹੜਾ ਵਾ ਭੇਜ ਘੱਤਿਆ ਵਾ ਪ੍ਰਾਈਵੇਟ। ਉਹ ਹਸਪਤਾਲ ਦੇ ਨਾਂ ਦਾ ਤਾਂ ਚਲੋ ਮੈਨੂੰ ਪਤਾ ਨਹੀਂ ਗਾ। ਅਤੇ ਉਹਨਾਂ ਨੇ 50,000 ਰੁਪਈਆ ਮੰਗਿਆ ਵਾ ਇਲਾਜ ਵਾਸਤੇ, ਪਰ ਮੇਰੇ ਕੋਲ 50,000 ਰੁਪਈਆ ਨਹੀਂ ਹੈਗਾ। ਫਿਰ ਅਸੀਂ ਘਰੇ ਆ ਗਏ ਅਤੇ ਮੈਂ ਕਹਿੰਦਾ ਵੀ ਕੋਈ ਵੀ ਹੈਗਾ ਭੈਣ ਭਰਾ ਮੇਰਾ ਥਾਂ ਗਹਿਣੇ ਰੱਖ ਲਏ ਜਾਂ ਮੇਰਾ ਥਾਂ ਖਰੀਦ ਲਏ ਅਤੇ ਮੇਰਾ ਇਲਾਜ ਅੱਖ ਦਾ ਕਰਾ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਭੈਣ ਜੀ ਤੁਹਾਡਾ? ਮੇਰਾ ਨਾਮ ਮਨਜੀਤ ਕੌਰ ਹੈ। ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ ਜੀ? ਇਹ ਮੇਰਾ ਘਰ ਵਾਲਾ ਜੀ। ਤੇ ਕੀ ਗੱਲ ਕੀ ਹੋਈ ਇਹਨਾਂ ਦੀ ਅੱਖ ਨੂੰ? ਇਹ ਭਾਜੀ ਗਏ ਦਿਹਾੜੀ ਗਏ ਸੀ ਤਾਂ ਅੱਖ ਦੇ ਵਿੱਚ ਕੁਝ ਪੈ ਗਿਆ ਤੇ ਮਾਲੀ ਬਹੁਤ ਜ਼ਿਆਦਾ ਖਰਾਬ ਹੋ ਗਈ ਅੱਖ। ਅੱਖ ਤੋਂ ਬਿਲਕੁਲ ਨਹੀਂ ਪਤਾ ਲੱਗਦਾ। ਕਿੰਨਾ ਚਿਰ ਹੋ ਗਿਆ ਇਹਨੂੰ? ਇਹਨਾਂ ਨੂੰ ਹੋ ਗਏ ਜੋ 22 ਦਿਨ ਤਕਰੀਬਨ। ਤੇ ਅਸੀਂ ਸਭ ਕੁਝ ਵੇਚ ਵੂਚ ਕੇ ਇਹਨਾਂ ਉੱਤੇ ਲਾ ਦਿੱਤਾ ਹੈ, ਜਿਨ੍ਹਾਂ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ, ਰੋਟੀ ਵੀ ਇਸ ਟਾਈਮ ਤੇ ਨਹੀਂ, ਮੁਸ਼ਕਿਲ ਜੇ ਪੱਕਣੀ। ਤੇ ਇਲਾਜ ਨਹੀਂ, ਸਾਡੇ ਕੋਲ ਡਾਕਟਰਾਂ ਨੇ 50,000 ਰੁਪਇਆ ਮੰਗਿਆ ਜੋ ਇਲਾਜ ਵਾਸਤੇ, ਤੇ ਸਾਡੇ ਕੋਲ ਕੁਛ ਵੀ ਨਹੀਂ ਕਿ ਜਿਹਦੇ ਨਾਲ ਅਸੀਂ ਇਲਾਜ ਕਰਾ ਸਕੀਏ। ਤੇ ਹੁਣ ਸਾਡੇ 5 ਬੇਟੀਆਂ ਵਾ, ਛੋਟੀਆਂ, ਇੱਕ ਬੇਟਾ ਬਹੁਤ ਛੋਟਾ ਬੇਟੀਆਂ ਨਾਲੋਂ ਵੀ। ਕੀ ਹੁਣ ਮੰਗ ਕੀ ਕਰਦੇ ਜੀ? ਸਾਡੀ ਇਹੋ ਹੀ ਮੰਗ ਆ ਕਿ ਸਾਡਾ ਇਹਨਾਂ ਦਾ ਇਲਾਜ ਕੀਤਾ ਜਾਵੇ। ਹੋਰ ਤੇ ਸਾਡੀ ਕੋਈ ਮੰਗ ਨਹੀਂ ਕਿ ਚਲੋ ਇਹ ਠੀਕ ਹੋ ਜਾਣ। ਪਤਾ ਹੀ ਤੁਹਾਡਾ? ਹਾਂਜੀ, ਜਗੀਰ ਕੌਰ। ਤੇ ਇਹ ਜਿਹੜਾ ਵੀਰ ਹੈ ਕੀ ਲੱਗਦਾ ਤੁਹਾਡਾ? ਇਹ ਮੇਰਾ ਪੁੱਤਰ ਹੈ। ਤੇ ਕੀ ਗੱਲ ਹੋਈ ਇਹਨੂੰ? ਇਹ ਤੇ ਅੱਖ 'ਚ ਦਿਹਾੜੀ ਗਿਆ ਸੀ ਤੇ ਅੱਖ ਦੇ ਵਿੱਚ ਕੁਛ ਵੱਜ ਗਿਆ। ਉੱਥੋਂ ਬਾਅਦ ਮੁੜ ਕੇ ਕੋਈ ਇਲਾਜ ਨਹੀਂ ਹੋਇਆ। ਖੜਦੇ ਰਹੇ ਆ ਤੇ ਉੱਥੇ ਨਾ ਕਰਦੇ ਰਹੇ। ਕਿਉਂ ਇਲਾਜ ਕਿਉਂ ਨਹੀਂ ਕਰਾਉਂਦੇ ਇਲਾਜ? ਹੁਣ ਇੱਥੇ ਫੜ ਤੜ ਕੇ ਟਾਈਮ ਪਾਸ ਕੀਤਾ। ਉਹਨਾਂ ਜਵਾਬ ਦਿੱਤਾ ਤਾਂ ਕਦੀ ਆਂਦੇ ਥਾਂ ਗਹਿਣੇ ਪਾ ਦਿਓ, ਕਦੀ ਕੁਛ ਦੱਸਦੇ, ਕਦੀ ਕੁਛ ਦੱਸਦੇ। ਕਿੰਨੇ ਪੈਸੇ ਮੰਗਦੇ ਨੇ? ਪੈਸੇ 50,000 ਰੁਪਈਆ ਮੰਗਦੇ ਤੇ 50,000 ਰੁਪਈਆ ਵਿਚਾਰੇ ਕੋਲ ਨਹੀਂ ਹੈਗਾ ਸਾਡੇ ਕੋਲ। ਅਸੀਂ ਕਿੱਥੋਂ ਇਲਾਜ ਕਰਾਈਏ? ਗਰੀਬ ਆਦਮੀ।
ਤੇ ਘਰ ਦਾ ਕਿਵੇਂ ਸਰਦਾ ਰੋਟੀ? ਇਸ ਤਰ੍ਹਾਂ ਹੀ ਟਾਈਮ ਪਾਸ ਹੀ ਆ, ਕਿਤੇ ਕਿਤੇ ਫਾਲੇ ਖੜ ਕੇ ਖਾ ਲਈ, ਕਿਤੇ ਕਿਤੇ ਫੜ ਕੇ ਖਾ ਲਈ 5 ਗੁੱਡੀਆਂ। ਕੀ ਮੰਗ ਕਰਦੇ ਤੁਸੀਂ? ਹਾਂਜੀ, ਮੰਗ ਕੀ ਕਰਦੇ ਤੁਸੀਂ? ਅਸੀਂ ਮੰਗਵਾ ਕਰਦੇ ਪਏ ਤਾਂ ਇਲਾਜ ਹੋਣਾ ਚਾਹੀਦਾ।